ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ 3 ਦਿਨਾਂ ਦਾ ਜਿਹੜਾ ਸੀਜ਼ਫਾਇਰ ਆ ਉਹ ਅਨਾਉਂਸ ਕੀਤਾ ਹੈ ਰਸ਼ੀਆ ਤੇ ਯੂਕਰੇਨ ਦੀ ਜੰਗ ਦੇ ਵਿੱਚ। ਕਹਿੰਦੇ ਵੀ ਨਾਲ ਦੀ ਨਾਲ 1000 ਦੇ ਕਰੀਬ ਜਿਹੜੇ ਕੈਦੀ ਆ ਉਹ ਸਵੈਪ ਵੀ ਹੋਣਗੇ ਵੀ 1000 ਕੈਦੀ ਯੂਕਰੇਨ ਵਾਲੇ ਰਸ਼ੀਆ ਦੇ ਛੱਡਣਗੇ ਤੇ ਰਸ਼ੀਆ ਵਾਲੇ ਜੋ ਆ ਉਹ ਯੂਕਰੇਨ ਦੇ ਜਿਹੜੇ ਕੈਦੀ ਆ ਉਹ ਛੱਡਣਗੇ। ਟਰੂਥ ਸੋਸ਼ਲ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਸੈਚਰਡੇ ਤੋਂ ਲੈ ਕੇ ਮੰਡੇ ਤੱਕ ਜਿਹੜਾ ਆ ਇਹ ਸੀਜ਼ਫਾਇਰ ਰਹੂਗਾ। ਮੈਂ ਵੀ ਬਹੁਤ ਖੁਸ਼ ਹਾਂ ਤੇ 3 ਦਿਨਾਂ ਦਾ ਜਿਹੜਾ ਸੀਜ਼ਫਾਇਰ ਮਈ 9, 10 ਤੇ 11 ਨੂੰ ਜੋ ਰਸ਼ੀਆ ਤੇ ਯੂਕਰੇਨ 'ਚ ਜੰਗ ਲੱਗ ਰਹੀ ਆ ਤੇ ਉਹ ਦੋਨੋਂ ਹੀ ਐਗਰੀ ਕੀਤੇ ਆ ਵੀ ਠੀਕ ਆ, ਅਸੀਂ ਜਿਹੜਾ ਆ ਸੀਜ਼ਫਾਇਰ ਇਹ 3 ਦਿਨ ਕਰਦੇ ਹੈਗੇ ਆ। ਰਸ਼ੀਆ ਦੇ ਪ੍ਰੈਜ਼ੀਡੈਂਟ ਦੇ ਏਡ ਜਿਹੜੇ ਯੂਰੀ ਉਸ਼ਾਕੋਵ ਹੈਗੇ ਆ, ਉਹਨਾਂ ਨੇ ਕਿਹਾ ਵੀ ਐਗਰੀਮੈਂਟ ਇਹ ਸਾਡਾ ਟੈਲੀਫੋਨ ਜਦੋਂ ਕਨਵਰਸੇਸ਼ਨ ਹੋਈ ਯੂਐਸ ਐਡਮਿਨਿਸਟ੍ਰੇਸ਼ਨ ਦੇ ਨਾਲ, ਉਹ ਤੋਂ ਬਾਅਦ ਇਹ ਜਿਹੜਾ ਐਗਰੀਮੈਂਟ ਆ ਉਹਦੇ ਉੱਤੇ ਅਸੀਂ ਪਹੁੰਚੇ ਹੈਗੇ ਆ। ਸੋ ਰਸ਼ੀਆ ਦੇ ਵਿੱਚ ਵਿਕਟਰੀ ਡੇ ਸੈਲੀਬ੍ਰੇਸ਼ਨ ਚੱਲ ਰਹੀਆਂ, ਯੂਕਰੇਨ ਦੇ ਵਿੱਚ ਉਹਨਾਂ ਦੇ ਵੀ ਇੱਕ ਜਿਹੜਾ ਇਸ ਨੂੰ ਸੈਲੀਬ੍ਰੇਟ ਕਰ ਰਹੇ ਹੈਗੇ ਆ ਤੇ ਇਹਦੇ ਵਿੱਚ ਕਹਿੰਦੇ ਕਿਸੇ ਤਰ੍ਹਾਂ ਦੀ ਵੀ ਕਾਇਨੈਟਿਕ ਐਕਟੀਵਿਟੀ ਜਿਹੜੀ ਆ ਉਹ ਬੰਦ ਹੋਊਗੀ ਤੇ 1000 ਜਿਹੜੇ ਕੈਦੀ ਆ ਉਹਨਾਂ ਨੂੰ ਦੋਨਾਂ ਮੁਲਕਾਂ ਦੇ ਨੂੰ ਆਪਸ ਦੇ ਵਿੱਚ ਟ੍ਰਾਂਸਫਰ ਕੀਤਾ ਜਾਊਗਾ। ਜੀ ਬਿਲਕੁਲ। ਇਸ ਤੋਂ ਪਹਿਲਾਂ ਜਿਹੜਾ ਜ਼ੇਲੈਂਸਕੀ ਨੇ ਆਪਣੇ ਪੱਧਰ ਦੇ ਉੱਤੇ ਤੇ ਪੁਤਿਨ ਨੇ ਆਪਣੇ ਪੱਧਰ ਦੇ ਉੱਤੇ ਦੋਨਾਂ ਨੇ ਵੱਖੋ-ਵੱਖਰੇ ਦਿਨ ਦੀਆਂ ਜਿਹੜੀਆਂ ਸੀਜ਼ਫਾਇਰਸ ਆ ਉਹ ਐਲਾਨੀਆਂ ਸੀ, ਪਰ ਟਰੰਪ ਹੁਣਾਂ ਨੇ ਵਿਚੋਲਗੀ ਜਿਹੜੀ ਉਹ ਕਰਕੇ ਦੋਨਾਂ ਨੂੰ ਸੇਮ ਦਿਨਾਂ ਦੇ ਵਿੱਚ ਜਿਹੜਾ ਉਹ ਲੈ ਆਂਦਾ। ਉੱਦਾਂ ਜੇ ਦੇਖਿਆ ਜਾਵੇ ਤੇ ਸੀਜ਼ਫਾਇਰ ਸਿਰਫ ਤੇ ਸਿਰਫ ਇਸ ਲਈ ਕਰ ਰਹੇ ਆ ਕਿਉਂਕਿ ਪੁਤਿਨ ਹੁਣਾਂ ਨੇ ਆਪਣੀ ਜਿਹੜੀ ਉੱਥੇ ਪਰੇਡਾਂ ਵਗੈਰਾ ਵਿਕਟਰੀ ਡੇ ਜਿਹੜੀ ਵਰਲਡ ਵਾਰ 2 ਦੀ ਜਿੱਤ ਆ ਉਸ ਦੀਆਂ ਮਨਾਉਣੀਆਂ ਆ ਤੇ ਅਨਲੈਸ ਇਹ ਜਿਹੜੀ 3 ਦਿਨ ਦੀ ਸੀਜ਼ਫਾਇਰ ਆ ਇਵੈਂਚੁਅਲੀ ਅੱਗੇ ਤੱਕ ਜਿਹੜੀ ਉਹ ਵੱਧ ਜਿਹੜੀ ਉਹ ਜਾਵੇ। ਯੂਕਰੇਨ ਨੇ ਉੱਦਾਂ ਕਹਿੰਦੇ ਵੀ ਦੱਸਿਆ ਜਾ ਰਿਹਾ ਵੀ ਰਸ਼ੀਆ ਦੇ ਦੁਆਰਾ ਜੋ ਇਲਾਕਿਆਂ ਦੇ ਉੱਤੇ ਕਬਜ਼ਾ ਲਗਾਤਾਰ ਰੂਸ ਵਾਲੇ ਕਰ ਰਹੇ ਸੀਗੇ, ਉਸ ਜਿਹੜੀ ਵੇਵ ਆ ਉਹ ਜਿਹੜੀ ਇੱਕ ਉਹਨਾਂ ਦੀ ਚੜ੍ਹਾਈ ਚੱਲਦੀ ਆ ਰਹੀ ਸੀ ਉਸ ਨੂੰ ਪਲਟਿਆ ਹੈਗਾ ਆ। ਕਈ ਇਲਾਕੇ ਜਿਹੜੇ ਕਹਿੰਦੇ ਵੀ ਇਹ ਛਡਵਾਉਣ ਦੇ ਵਿੱਚ ਕਾਮਯਾਬ ਹੋਏ ਆ ਤੇ ਕਈ ਥਾਵਾਂ ਦੇ ਉੱਤੇ ਇਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਿਹੜਾ ਉਹ ਜਾ ਰਿਹਾ ਹੈਗਾ। ਸੋ ਰਸ਼ੀਆ ਦੇ ਦੁਆਰਾ ਵਿਕਟਰੀ ਡੇ ਪਰੇਡਸ ਨੂੰ ਲੈ ਕੇ ਇਹ ਜਿਹੜੀ ਸਭ ਤੋਂ ਪਹਿਲਾਂ ਸੀਜ਼ਫਾਇਰ ਐਲਾਨੀਆਂ ਜਿਹੜੀਆਂ ਹੋ ਗਈਆਂ ਸੀਗੀਆਂ ਤੇ ਹੁਣ 3 ਦਿਨ ਦੇ ਲਈ ਦੋਨੋਂ ਧਿਰਾਂ ਜਿਹੜੀਆਂ ਆ ਇਸ ਲੜਾਈ ਨੂੰ ਕੁਛ ਚਿਰ ਦੇ ਲਈ ਜਿਹੜੀਆਂ ਉਹ ਵਿਰਾਮ ਦੇਣਗੀਆਂ। ਹੁਣ ਲੜਾਈ ਨੂੰ ਚੱਲਦਿਆਂ ਹਰਜੋਤ ਸਿੰਘ ਜੀ ਬਹੁਤ ਜ਼ਿਆਦਾ ਵਕਤ ਹੋ ਚੁੱਕਾ ਆ, 3 ਤੋਂ 4 ਸਾਲ ਜਿਹੜੇ ਉਹ ਲੰਘ ਗਏ ਆ ਤੇ ਜਿਉਂ ਦਾ ਤਿਉਂ ਜਿਹੜਾ ਉਹ ਮਸਲਾ ਆ ਉੱਥੇ ਬਰਕਰਾਰ ਹੈਗਾ ਆ। ਪੁਤਿਨ ਨੇ ਉਦੋਂ ਕਿਹਾ ਸੀਗਾ ਵੀ ਕੁਛ ਚਿਰ ਦਾ ਹੀ ਬਹੁਤ ਇੱਕ ਛੋਟਾ ਜਿਹਾ ਕਹਿੰਦੇ ਵੀ ਸਾਡਾ ਇੱਕ ਮਿਲਟਰੀ ਆਪਰੇਸ਼ਨ ਹੋਣਾ ਆ ਵੀ ਕਿਉਂਕਿ ਨਾਜ਼ੀਜ਼ ਬਹੁਤ ਜ਼ਿਆਦਾ ਯੂਕਰੇਨ ਦੇ ਵਿੱਚ ਹੈਗੇ ਆ, ਅਸੀਂ ਉਹਨਾਂ ਨੂੰ ਉੱਥੋਂ ਖਦੇੜਨਾ ਆ। ਪਰ ਇਵੈਂਚੁਅਲੀ ਸਮੇਂ ਨੇ ਜਿਹੜਾ ਉਹ ਦੱਸਿਆ ਵੀ ਇਹਨਾਂ ਦਾ ਮੁੱਖ ਮਕਸਦ ਇਕੱਲਾ ਉਹ ਖਦੇੜਨ ਨੂੰ ਲੈ ਕੇ ਨਹੀਂ ਸੀ, ਉਸ ਦੀ ਆੜ ਦੇ ਵਿੱਚ ਜ਼ਮੀਨਾਂ ਦੇ ਉੱਤੇ ਜਾਂ ਕਹਿ ਲਓ ਵੀ ਇਲਾਕੇ ਦੇ ਉੱਤੇ ਕਬਜ਼ਾ ਆਪਣੇ ਅਧੀਨ ਲਿਆਉਣ ਨੂੰ ਲੈ ਕੇ ਅੱਗੇ ਜਿਹੜਾ ਉਹ ਚੱਲ ਰਿਹਾ ਸੀਗਾ। ਸੋ ਉਹ ਜਿਉਂ ਦਾ ਤਿਉਂ ਅਜੇ ਉੱਦਾਂ ਬਰਕਰਾਰ ਆ, ਪਰ ਆਪਾਂ ਉਮੀਦ ਕਰਦੇ ਹਾਂ ਵੀ ਇਹ 3 ਦਿਨ ਦੀ ਜਿਹੜੀ ਸੀਜ਼ਫਾਇਰ ਆ ਉਹ ਲੰਮੇ ਸਮੇਂ ਦੇ ਲਈ ਅੱਗੇ ਵੱਧ ਜਾਵੇ।